सरदार सिमरजीत सिंह मान ने हदायत करी सी कि अपना वर्ल्ड दे विच गतका दिवस 21 जून नूं हर साल मनाया जाए। वो लगातार 8 साल तो मनाया जा रहा है। हरेक नगर दे विच, हरेक सर्कल दे विच, हरेक जिले च ये मनाया गया है। ਤੇ ਜਿਹੜੀ ਖਾਸ ਕਰ ਸਿੱਖ ਨਵੀਂ ਪੀੜ੍ਹੀ ਹੈ, ਸਿੱਖ ਰਹੁ ਰੀਤਾਂ ਦੇ ਨਾਲ ਜੋੜਨ ਵਾਸਤੇ ਕਿਸ ਤਰੀਕੇ ਦੇ ਉਪਰਾਲੇ ਹੋਣੇ ਲੱਗਦੇ ਨੇ ਤੁਹਾਨੂੰ? ਵੀ ਜਿੰਨਾ ਚਿਰ ਸਿੱਖ ਜਿਹੜੇ ਆਜ਼ਾਦ ਨਹੀਂ ਹੁੰਦੇ, ਆਪਣਾ ਘਰ ਨਹੀਂ ਬਣਾਉਂਦੇ, ਘਰ ਤਾਂ ਹੀ ਬਣਾ ਸਕਦੇ ਜੇ ਤੰਦਰੁਸਤ ਰਹਿਣਗੇ, ਸਫਲਾ ਜੀਵਨ ਹੋਏਗਾ, ਸਾਫ ਸੁਥਰਾ ਹੋਏਗਾ ਤੇ ਹਰੇਕ ਨੂੰ ਆਪਾਂ ਲੋਕਾਂ ਦੇ ਸੇਵਾਦਾਰ ਵੀ ਬਣ ਕੇ ਰਹਿਣਾ ਹੈ, ਜੋ ਆਪਣਾ ਰਾਜ ਭਾਗ ਵੀ ਲੈਣਾ ਹੈ। ਇਹ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਮੀਰੀ ਪੀਰੀ ਦੇ ਮਾਲਕ ਸਾਹਿਬ ਜੀ ਦਾ ਇਹ ਦਿੱਤੀ ਬਖਸ਼ਿਸ਼ ਕੀਤੀ ਸਾਨੂੰ ਇਹ ਸੁਗਾਤ ਆ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਹ ਕਿਹਾ ਕਿ ਯੋਗਾ ਦੀ ਬਜਾਏ ਜਿਹੜੇ ਸਾਡੇ ਸ਼ਸਤਰ ਨੇ, ਸ਼ਸਤਰਾਂ ਦੇ ਨਾਲ ਜਿਹੜੀ ਯੋਗਾ ਹੋ ਸਕਦੀ ਆ, ਉਹ ਦੂਜੀ ਜਿਹੜੀ ਯੋਗਾ ਉਹਦੇ ਅੱਗੇ ਉਹ ਵੀ ਯੋਗਾ ਫੇਲ ਆ। ਬੱਚਿਆਂ ਨੂੰ, ਨੌਜਵਾਨਾਂ ਨੂੰ ਘਰ ਘਰ ਦੇ ਅੰਦਰ ਇਹ ਗੱਲ ਪਹੁੰਚਾਉਣ ਦੇ ਲਈ ਅੱਜ ਇਸ ਮਾਰਕੀਟ ਦੇ ਵਿੱਚ ਇਸ ਦਾ ਆਗਾਜ਼ ਕੀਤਾ। ਪੰਜਾਬ ਦਾ ਸਭ ਤੋਂ ਮਹਿੰਗਾ ਔਰ ਸਭ ਤੋਂ ਵੱਡਮੁੱਲਾ ਸ਼ਹਿਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹੈ, ਜਿਹਦੇ ਵਿੱਚ ਅਸੀਂ ਇਹ ਗੱਤਕੇ ਦਾ ਅੱਜ ਜੋਰੋ ਜ਼ਾਹਰ ਦਿਖਾ ਰਹੇ ਹੈਗੇ ਹਾਂ ਕਿ ਅਸੀਂ ਕਿਸੇ ਮਗਰ ਲੱਗ ਕੇ ਜਾਂ ਕਿਸੇ ਦੀ ਗੱਲ ਸੁਣ ਕੇ ਆਪਣਾ ਵਿਰਸਾ ਨਾ ਭੁੱਲੀਏ। ਇਸ ਪਿੱਛੇ ਸਰਬੱਤ ਦੇ ਭਲੇ ਦਾ ਕਨਸੈਪਟ ਹੈ। ਜਿਹੜੇ ਹੋਰ ਚੀਜ਼ਾਂ ਤੁਸੀਂ ਜਿਵੇਂ ਯੋਗਾ ਕਿਹਾ, ਯੋਗੇ ਦੇ ਵਿੱਚ ਸਰਬੱਤ ਦੇ ਭਲੇ ਦਾ ਕੀ ਕਨਸੈਪਟ ਹੈ? ਉਹ ਤਾਂ ਆਪਣੇ ਲਈ ਕਰਨਾ ਜਿਹਨੇ ਕਰਨਾ। ਆਪਾਂ ਤਾਂ ਫਿੱਟ ਰਹਿਣਾ ਹੀ ਰਹਿਣਾ ਤੇ ਜਦੋਂ ਕਿਸੇ ਹੋਰ ਨੂੰ ਲੋੜ ਪੈਣੀ ਸਾਡੀ, ਉਦੋਂ ਪਤਾ ਲੱਗਣਾ ਨਾ ਅਸੀਂ ਕਿੰਨੇ ਕੁ ਫਿੱਟ ਹਾਂ। ਫਿਰ ਸਲਵਾਰਾਂ ਪਾ ਕੇ ਤਾਂ ਨਹੀਂ ਭੱਜਣਾ ਅਸੀਂ। ਖਾਲਸਾ ਫਿਰ ਜੂਝੂਗਾ, ਲੜੂਗਾ, ਲੜੇ ਆ, ਕਿਸਾਨੀ ਲਈ ਵੀ ਲੜੇ ਆ, ਆਪਦੇ ਸਿੰਘਾਂ ਦੇ ਹੱਕਾਂ ਲਈ ਵੀ ਲੜੇ ਆ ਤੇ ਲੜਦੇ ਰਵਾਂਗੇ। ਸਾਡਾ ਵਿਰਸਾ ਕੀ ਹੈ? ਅਸੀਂ ਤਾਂ ਬੰਦ ਕਟਵਾਏ ਨੇ। ਕਿੱਥੇ ਇੱਕ ਸ਼ਹੀਦ, ਕਿੱਥੇ ਸਾਰੀ ਕੌਮ ਹੀ ਸ਼ਹੀਦਾਂ ਦੀ। ਸਾਡੀ ਮਕਸਦ ਇਹੀ ਹੈ ਕਿ ਭਾਵੇਂ ਅਸੀਂ ਉਹਨੂੰ ਛੋਟੇ ਲੈਵਲ ਤੇ ਲੈ ਕੇ ਜਾਈਏ, ਪਰ ਸੰਗਤ ਦੇ ਵਿੱਚ ਜਾ ਕੇ ਦੱਸੀਏ ਕਿ ਸਾਡਾ ਵਿਰਸਾ ਇਹ ਹੈ, ਸਾਡਾ ਕਲਚਰ ਇਹ ਹੈ, ਇਹਦੇ ਇਹ ਬੈਨੀਫਿਟ ਨੇ, ਇਹ ਅਸੀਂ ਕਿਉਂ ਮਨਾ ਰਹੇ ਹਾਂ। ਇਹ ਖਾਲਸਾ ਸੰਤ ਸਿਪਾਹੀ ਦਾ ਰੂਪ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਰਬੱਤ ਦੇ ਭਲੇ ਲਈ ਦਿੱਤਾ ਹੈ। ਦੂਜਿਆਂ ਦੇ ਹੱਕਾਂ ਲਈ ਵੀ ਖਾਲਸਾ ਲੜਿਆ, ਸਰਬੱਤ ਦੇ ਭਲੇ ਦੇ ਲਈ ਵੀ ਖਾਲਸਾ ਲੜਿਆ, ਹਮੇਸ਼ਾ ਲੜਦਾ ਰਿਹਾ ਤੇ ਲੜਦਾ ਰਹੇਗਾ। ਇਹੀ ਖਾਲਸੇ ਦਾ ਕਨਸੈਪਟ ਹੈ, ਇਹੀ 10ਵੇਂ ਪਾਤਸ਼ਾਹ ਨੇ ਸਾਨੂੰ ਬਖਸ਼ਿਆ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਗੱਲ ਕੀਤੀ ਜਾਵੇ ਤਾਂ ਭਾਰਤ ਸਰਕਾਰ ਵੱਲੋਂ, ਪੰਜਾਬ ਸਰਕਾਰ ਦੇ ਵੱਲੋਂ ਜਾਂ ਭਾਰਤ ਦੀਆਂ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਦੇ ਵੱਲੋਂ ਅੱਜ ਦਾ ਦਿਨ ਜਿਹੜਾ ਹੈ ਇੱਕ ਯੋਗਾ ਦਿਵਸ ਦੇ ਵਜੋਂ ਮਨਾਇਆ ਜਾ ਰਿਹਾ, ਪਰ ਦੂਜੇ ਪਾਸੇ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜਾ ਅੱਜ ਦਾ ਦਿਨ ਹੈ ਉਹ ਗੱਤਕਾ ਦਿਵਸ ਦਿਨ ਦੇ ਵਜੋਂ ਮਨਾਇਆ ਜਾ ਰਿਹਾ। ਤਾਂ ਇਸੇ ਨੂੰ ਲੈ ਕੇ ਜਿਹੜਾ 66 ਸੈਕਟਰ ਦਾ 7 ਫੇਸ ਦੀ ਮਾਰਕੀਟ ਦੇ ਵਿੱਚ ਅੱਜ ਦਾ ਦਿਨ ਤੈਅ ਕੀਤਾ ਹੋਇਆ, ਜਿੱਥੇ ਨਿਹੰਗ ਸਿੰਘਾਂ ਦੇ ਵੱਲੋਂ ਜਾਂ ਛੋਟੇ ਬੱਚਿਆਂ ਦੇ ਵੱਲੋਂ ਗੱਤਕਾਬਾਜੀ ਤੇ ਜ਼ੋਰ ਦਿਖਾਏ ਜਾ ਰਹੇ ਨੇ। ਤਾਂ ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜਾ ਜ਼ਿਲ੍ਹਾ ਇੰਚਾਰਜ ਸਾਡੇ ਨਾਲ ਨੇ ਬਲਕਾਰ ਸਿੰਘ ਭੁੱਲਰ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣ। ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਜੀ, ਕਿਵੇਂ ਦੇਖਦੇ ਹੋ ਅੱਜ ਦੇ ਦਿਨ ਨੂੰ? ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਕਿ ਯੋਗਾ ਦਿਵਸ ਮਨਾਇਆ ਜਾ ਰਿਹਾ ਇੱਕ ਪਾਸੇ, ਔਰ ਦੂਜੇ ਪਾਸੇ ਜਿਹੜਾ ਖਾਲਸੇ ਦਾ ਇੱਕ ਅਹਿਮ ਤਿਉਹਾਰ ਹੈ ਗੱਤਕਾ ਦਿਵਸ ਦਾ, ਉਸ ਨੂੰ ਮਨਾਇਆ ਜਾ ਰਿਹਾ ਜੀ। ਇਹ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜੋ ਕਿ 8 ਸਾਲ ਪਹਿਲਾਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਹਦਾਇਤ ਕਰੀ ਸੀ ਕਿ ਆਪਣਾ ਵਰਲਡ ਦੇ ਵਿੱਚ ਗਤਕਾ ਦਿਵਸ 21 ਜੂਨ ਨੂੰ ਹਰ ਸਾਲ ਮਨਾਇਆ ਜਾਏ। ਉਹ ਲਗਾਤਾਰ 8 ਸਾਲ ਤੋਂ ਮਨਾਇਆ ਜਾ ਰਿਹਾ ਹੈ ਔਰ ਇਸ ਹਰੇਕ ਨਗਰ ਦੇ ਵਿੱਚ, ਹਰੇਕ ਸਰਕਲ ਦੇ ਵਿੱਚ, ਹਰੇਕ ਜ਼ਿਲ੍ਹੇ 'ਚ ਇਹ ਮਨਾਇਆ ਗਿਆ ਹੈ। ਤੇ ਇਹ ਸਾਡਾ ਅੱਜ ਪ੍ਰੋਗਰਾਮ ਪਹਿਲਾਂ ਰੋਪੜ ਭੱਠਾ ਸਾਹਿਬ ਗੁਰਦੁਆਰਾ ਸੀਗਾ, ਹੁਣ ਇੱਥੇ ਦੁਬਾਰਾ ਇੱਥੇ ਰੱਖਿਆ ਤੇ ਇਹ ਸਾਰਾ ਮੋਹਾਲੀ ਏਰੀਏ ਵੱਲੋਂ ਹੈ। ਤੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਜੋ ਤੁਹਾਨੂੰ ਪਤਾ ਸੋਚ ਹੈ ਉਹ ਬਹੁਤ ਅਗੇਤੀ ਹੁੰਦੀ ਹੈ। ਜੋ ਆਪਾਂ ਉਹ 30 ਸਾਲ ਪਹਿਲਾਂ ਜਿਹੜੀ ਗੱਲ ਕਰਦੇ ਉਹ ਸਾਨੂੰ ਬਾਅਦ 'ਚ ਸਮਝ ਲੱਗਦੀ ਹੈ, ਸਰਕਾਰਾਂ ਨੂੰ ਵੀ ਸਮਝ ਲੱਗਦੀ ਵੀ ਕਿੰਨੇ ਮਤਲਬ ਸੂਝਵਾਨ ਤੇ ਕਿੰਨੇ ਸਿਆਣੇ ਗੱਲ ਕਰ ਰਹੇ ਨੇ। ਉਹਨਾਂ ਦੇ ਜੋ ਅੱਜ ਸਿਮਰਜੀਤ ਸਿੰਘ ਮਾਨ ਸੰਗਰੂਰ ਦੇ MP ਵੀ ਚੁਣੇ ਗਏ ਨੇ, ਤੇ ਉਹ ਅੱਜ ਵੀ ਉਹ ਸਾਰੇ ਵਰਲਡ ਦੇ ਵਿੱਚ ਉਹਨਾਂ ਦਾ ਬਹੁਤ ਬੋਲਬਾਲਾ ਹੈ। ਸਾਰੇ ਹਰੇਕ ਬਹੁਤ ਲੱਖਾਂ ਲੋਕ ਬਾਹਰ ਪੱਕਿਆਂ ਵੀ ਕੀਤੇ ਉਹਨੇ ਮਾਨ ਸਾਹਿਬ ਨੇ। ਆ ਜਿਹੜਾ ਇਸ ਕਰਕੇ ਜ਼ਰੂਰੀ ਹੈ ਸਾਨੂੰ ਗੱਤਕਾ ਖੇਡਣਾ ਕਿ ਸਰੀਰ ਜਿਹੜਾ ਸਿਹਤਵਾਨ ਰਵੇ, ਤੰਦਰੁਸਤ ਰਵੇ, ਹਰ ਮਤਲਬ
ਆਪਾਂ ਉਹਨੂੰ ਤਿਆਰ ਰਹਿ ਸਕੀਏ। ਬਿਲਕੁਲ ਜੀ, ਜੇ ਆਪਾਂ ਦੂਜੇ ਪਾਸੇ ਦੇਖੀਏ ਤਾਂ ਜਿਹੜੇ ਖਾਸ ਕਰ ਸਿੱਖ ਨਵੀਂ ਪੀੜ੍ਹੀ ਹੈ ਉਹਦੇ ਵਿੱਚ ਜਦੋਂ ਸ਼ੌਂਕ ਨੂੰ ਦੇਖਿਆ ਜਾਂਦਾ ਤਾਂ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਗੱਤਕਾ ਬਾਜੀ ਦੀ ਜਿਹੜਾ ਇੱਕ ਖਾਲਸੇ ਦਾ ਅਹਿਮ ਅੰਗ ਮੰਨਿਆ ਜਾਂਦਾ ਹੈ, ਵਿਸਰੀ ਹੋਈ ਲੱਗਦੀ ਹੈ। ਨੌਜਵਾਨ ਜਿਹੜੇ ਅੱਜ ਬਹੁਤ ਅੱਗੇ ਵਧ ਰਹੇ ਨੇ, ਉਹਨਾਂ ਨੂੰ ਪਤਾ ਲੱਗ ਰਿਹਾ ਹੈ ਵੀ ਸਾਡੀ ਜਿਹੜਾ ਸਭ ਤੋਂ ਸਿੱਖ ਕੌਮ ਦੀ ਜਿਹੜੀ ਹੈ ਤੰਦਰੁਸਤੀ ਜ਼ਰੂਰੀ ਹੈ ਔਰ ਜਸ਼ੀਲੀ ਜ਼ਰੂਰੀ ਹੈ। ਜੇ ਗੱਤਕੇ ਬਿਨਾਂ ਹੁਣ ਸਰਦਾ ਨਹੀਂ। ਮੇਰਾ ਛੋਟਾ ਲੜਕਾ ਤਲਵਿੰਦਰ ਸਿੰਘ ਜਿਹੜਾ ਇਹ ਸਾਰੀ ਗੱਤਕੇ ਦਾ ਪਲੇਅਰ ਵੀ ਹੈ ਔਰ ਫਿਲਮਾਂ ਨਾਟਕ 'ਚ ਵੀ ਸਾਰੇ ਕੰਮ ਕਰਦਾ ਹੈ ਤੇ ਇਹਨਾਂ ਨੂੰ ਬੱਚਿਆਂ ਨੂੰ ਅੱਗੇ ਹਦਾਇਤਾਂ ਦਿੱਤੀਆਂ ਹੋਈਆਂ। ਕੀ ਲੱਗਦਾ ਹੈ ਜੀ ਜਿਸ ਤਰੀਕੇ ਦੇ ਨਾਲ ਇੱਕ ਪਾਸੇ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਜਿਵੇਂ ਇੱਕ ਯੋਗਾ ਦਿਨ ਮਨਾਇਆ ਜਾ ਰਿਹਾ ਹੈ ਤੇ ਜਿਹੜੀ ਖਾਸ ਕਰ ਸਿੱਖ ਨਵੀਂ ਪੀੜ੍ਹੀ ਹੈ ਸਿੱਖ ਰਹੁ ਰੀਤਾਂ ਦੇ ਨਾਲ ਜੋੜਨ ਵਾਸਤੇ ਕਿਸ ਤਰੀਕੇ ਦੇ ਉਪਰਾਲੇ ਹੋਣੇ ਲੱਗਦੇ ਨੇ ਤੁਹਾਨੂੰ? ਇਹ ਉਪਰਾਲੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਬੜੀ ਵੱਡੀ ਸੋਚ ਹੈ, ਬਹੁਤ ਪੁਰਾਣੀ, ਮਤਲਬ ਬਾਅਦ 'ਚ ਸਾਨੂੰ ਪਤਾ ਲੱਗਦਾ ਵੀ ਕਿੰਨੀ ਵੱਡੀ ਸੋਚ ਹੈ, ਕਿਉਂਕਿ ਉਹਨਾਂ ਨੇ ਇਹ ਕਿਹਾ ਹੈ ਵੀ ਜਿੰਨਾ ਚਿਰ ਸਿੱਖ ਜਿਹੜੇ ਆਜ਼ਾਦ ਨਹੀਂ ਹੁੰਦੇ, ਆਪਣਾ ਘਰ ਨਹੀਂ ਬਣਾਉਂਦੇ, ਘਰ ਤਾਂ ਹੀ ਬਣਾ ਸਕਦੇ ਜੇ ਤੰਦਰੁਸਤ ਰਹਿਣਗੇ, ਸਫਲਾ ਜੀਵਨ ਹੋਏਗਾ, ਸਾਫ ਸੁਥਰਾ ਹੋਏਗਾ ਤੇ ਹਰੇਕ ਨੂੰ ਆਪਾਂ ਲੋਕਾਂ ਦੇ ਸੇਵਾਦਾਰ ਵੀ ਬਣ ਕੇ ਰਹਿਣਾ ਹੈ ਔਰ ਆਪਣਾ ਰਾਜ ਭਾਗ ਵੀ ਲੈਣਾ ਹੈ ਜੋ ਆਪਣਾ ਨੇ ਗੁਰੂ ਸਾਹਿਬਾਂ ਨੇ ਸਾਨੂੰ ਸਿਖਾਇਆ ਹੈ। ਤੇ ਪਹਿਲਾਂ ਵੀ ਸਾਡਾ ਰਾਜ ਰਿਹਾ ਜਿਹੜਾ ਇੱਕ ਦੁਨੀਆ ਦੇ ਵਿੱਚ ਨਾਂ ਉਹਦਾ, ਇਹ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਇੱਕ ਦੁਨੀਆ ਦੇ ਇਤਿਹਾਸ 'ਚ ਬਣ ਚੁੱਕਿਆ ਹੈ ਵੀ ਸਾਡਾ ਮਤਲਬ ਵਧੀਆ ਇਤਿਹਾਸ। ਕੀ ਕਹਿਣਾ ਚਾਹੋਗੇ ਜੀ? ਦੇਖੋ, ਜਿਹੜਾ ਅੱਜ ਦਾ ਦਿਨ ਹੈ ਗੱਤਕਾ ਦਿਵਸ, ਇਹ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਮੀਰੀ ਪੀਰੀ ਦੇ ਮਾਲਕ ਸਾਹਿਬ ਜੀ ਦਾ ਇਹ ਦਿੱਤੀ ਬਖਸ਼ਿਸ਼ ਕੀਤੀ ਸਾਨੂੰ ਇਹ ਸੁਗਾਤ ਹੈ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਾਖੂਬੀ ਨਿਭਾ ਰਿਹਾ ਔਰ ਤਨਦੇਹੀ ਨਾਲ ਨਿਭਾ ਰਿਹਾ। ਇਹ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਇੱਕ ਲਹਿਰ ਚਲਾਈ ਗਈ ਸੀ ਮੋਦੀ ਵੱਲੋਂ, ਜਿਹੜਾ ਉਹਨੇ ਇਹ ਗੱਲ ਕਹੀ ਸੀ ਕਿ ਅਸੀਂ ਅੱਜ ਦੇ ਦਿਨ ਯੋਗਾ ਕਰਕੇ, ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਹ ਕਿਹਾ ਕਿ ਯੋਗਾ ਦੀ ਬਜਾਏ ਜਿਹੜੇ ਸਾਡੇ ਸ਼ਸਤਰ ਨੇ, ਸ਼ਸਤਰਾਂ ਦੇ ਨਾਲ ਜਿਹੜੀ ਯੋਗਾ ਹੋ ਸਕਦੀ ਆ, ਉਹ ਦੂਜੀ ਜਿਹੜੀ ਯੋਗਾ ਉਹਦੇ ਅੱਗੇ ਉਹ ਵੀ ਯੋਗਾ ਫੇਲ ਆ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਕਿ ਸ਼ਸਤਰਾਂ ਦਾ, ਜਿਹੜਾ ਸਿੱਖ ਕੌਮ ਹੈ ਸ਼ਸਤਰਾਂ ਦੀ ਪੂਜਾ ਨਾਲ ਕਰਦਾ, ਸ਼ਸਤਰਾਂ ਨੂੰ ਨਾਲ ਰੱਖਦਾ, ਸ਼ਸਤਰ ਉਹਦੇ ਅੰਗ ਸੰਗ ਨੇ। ਅੱਜ ਸਾਡੀ ਨੌਜਵਾਨੀ ਜਿਹੜੀ ਇਸ ਤੋਂ ਬਹੁਤ ਪਿਛੜ ਗਈ ਆ, ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਫੇਸ 7 ਦੀ ਇਸ ਮਾਰਕੀਟ ਦੇ ਅੰਦਰ ਬੱਚਿਆਂ ਨੂੰ, ਨੌਜਵਾਨਾਂ ਨੂੰ ਘਰ ਘਰ ਦੇ ਅੰਦਰ ਇਹ ਗੱਲ ਪਹੁੰਚਾਉਣ ਦੇ ਲਈ ਅੱਜ ਇਸ ਮਾਰਕੀਟ ਦੇ ਵਿੱਚ ਇਸ ਦਾ ਆਗਾਜ਼ ਕੀਤਾ, ਇੱਥੋਂ ਸ਼ੁਰੂਆਤ ਕੀਤੀ ਆ ਔਰ ਇਹ ਉਪਰਾਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀਤਾ ਗਿਆ ਸੀ, ਜਿਸ ਨੂੰ ਅੱਜ ਬੁਰ ਲੱਗਿਆ। ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੈਂ ਖਾਸ ਤੌਰ ਤੇ ਇਹ ਗੱਲ ਕਹਿਣਾ ਚਾਹੁੰਦਾ ਕਿ ਇਸ ਨੂੰ ਮੁਹਾਲੀ ਦੇ ਨਾਮ ਦੇ ਨਾਲ ਨਾ ਕਿ ਲਿਖਿਆ ਬੋਲਿਆ ਕਰੋ, ਇਹਨੂੰ ਸਾਹਿਬਜ਼ਾਦਿਆਂ ਦਾ ਨਾਮ ਦੇ ਨਾਲ ਬੋਲਿਆ ਜਾਏ, ਕਿਉਂਕਿ ਸਾਡੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਵੱਡੀਆਂ ਨੇ ਤੇ ਨਾਮ ਵੱਡੇ ਨੇ। ਉਸੇ ਤਰੀਕੇ ਸਾਹਿਬਜ਼ਾਦਿਆਂ ਦੇ ਨਾਮ ਦੇ ਉੱਤੇ ਨਾਮ ਵਸਾਇਆ ਗਿਆ, ਸ਼ਹਿਰ ਵਸਾਇਆ ਗਿਆ। ਉਹ ਸਾਹਿਬਜ਼ਾਦਿਆਂ ਦੇ ਨਾਮ ਵੱਡੇ ਸੀ ਤੇ ਉਹ ਸ਼ਹਿਰ ਵੀ ਅੱਜ ਬਹੁਤ ਵੱਡਾ, ਪੰਜਾਬ ਦਾ ਸਭ ਤੋਂ ਮਹਿੰਗਾ ਔਰ ਸਭ ਤੋਂ ਵੱਡਮੁੱਲਾ ਸ਼ਹਿਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹੈ, ਜਿਹਦੇ ਵਿੱਚ ਅਸੀਂ ਇਹ ਗੱਤਕੇ ਦਾ ਅੱਜ ਜ਼ੋਰੋ ਜ਼ਾਹਰ ਦਿਖਾ ਰਹੇ ਹੈਗੇ ਹਾਂ। ਬਿਲਕੁਲ ਜੀ, ਸਾਡੇ ਨਾਲ ਬਾਬਾ ਜੀ ਵੀ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਜੀ ਤੁਹਾਡਾ? ਦਾਸ ਦਾ ਨਾਮ ਤਲਵਿੰਦਰ ਸਿੰਘ ਹੈ ਜੀ। ਤੇ ਅੱਜ ਅਸੀਂ ਸਾਰੀ ਸੰਗਤ ਜਿਵੇਂ ਵਰਲਡ ਲੈਵਲ ਤੇ ਗੱਤਕਾ ਦਿਵਸ ਮਨਾ ਰਹੇ 21 ਜੂਨ ਦਾ, ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਪਰਾਲਾ ਕੀਤਾ, ਸੰਤਾਂ ਨੂੰ ਜਾਗਰੂਕ ਕੀਤਾ ਕਿ ਅਸੀਂ ਕਿਸੇ ਮਗਰ ਲੱਗ ਕੇ ਜਾਂ ਕਿਸੇ ਦੀ ਗੱਲ ਸੁਣ ਕੇ ਆਪਣਾ ਵਿਰਸਾ ਨਾ ਭੁੱਲੀਏ, ਆਪਣਾ ਵਿਰਸਾ ਲਗਾਤਾਰ ਯਾਦ ਕਰਾਉਂਦੇ ਰਹੀਏ ਤੇ ਕਰਵਾਉਂਦੇ ਰਹੀਏ ਤੇ ਆਮ ਜਿਹੜੇ ਨੌਨ ਸਿੱਖ ਨੇ ਉਹਨਾਂ ਨੂੰ ਵੀ ਦੱਸਦੇ ਰਹੀਏ ਵੀ ਅਸੀਂ ਖਾਲਸਾ ਸੰਤ ਸਿਪਾਹੀ ਹਾਂ। ਬਾਬਾ ਜੀ, ਇਹਦੇ ਵਿੱਚ ਵੱਡਾ ਸਵਾਲ ਇੱਕ ਪਾਸੇ ਜਦੋਂ ਅਸੀਂ ਵੈਸੇ ਅਸੀਂ ਇੱਕ ਮੀਡੀਆ ਅਦਾਰੇ ਹਾਂ ਤੇ ਕਿਸੇ ਵੀ ਜਿਹੜੇ ਚੀਜ਼ ਨੂੰ ਟਾਰਗੇਟ ਕਰਨਾ ਤੇ ਨਹੀਂ ਮੰਨਦਾ, ਇੱਕ ਸੁਭਾਵਿਕ ਦੀ ਗੱਲ ਕਰ ਲੈਂਦੇ ਹਾਂ ਕਿ ਜਿਹੜਾ ਇੱਕ ਪਾਸੇ ਯੋਗਾ ਹੈ, ਯੋਗਾ ਕੇਵਲ ਆਪਣੇ ਸਰੀਰ ਦੀ ਰੱਖਿਆ ਵਾਸਤੇ, ਤੰਦਰੁਸਤ ਰੱਖਣ ਵਾਸਤੇ ਦਾਅਵਾ ਕੀਤਾ ਜਾਂਦਾ ਹੈ, ਪਰ ਦੂਜੇ ਪਾਸੇ ਜਿਹੜੀ ਗੱਤਕਾਬਾਜੀ ਦੀ ਜਦੋਂ ਕੰਪੈਰੀਜ਼ਨ ਕਰਦੇ ਹਾਂ ਤੇ ਗੱਤਕਾਬਾਜੀ ਜਿੱਥੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਦੀ ਹੈ ਤੇ ਉੱਥੇ ਜਿਹੜਾ ਇੱਕ ਕਹਿ ਸਕਦੇ ਹਾਂ ਕਿ ਨਿਓਟਾ ਹੈ ਜਾਂ ਕੋਈ ਨਿਆਸਰਾ ਹੈ ਉਹਦੀ ਰੱਖਿਆ ਵੀ ਕਰਦੀ ਹੈ। ਕਿਤੇ ਨਾ ਕਿਤੇ ਗੱਲ ਵੀ ਦੇਖਣ ਵਾਲੀ। ਦੇਖੋ, ਇੱਥੇ ਸਭ ਤੋਂ ਵੱਡੀ ਗੱਲ ਇਹ ਹੈ, ਇੱਕ ਕੰਮ ਹੁੰਦਾ ਹੈ ਕਿ ਅਸੀਂ ਆਪਣੇ ਸਵਾਰਥ ਲਈ, ਆਪਣੇ ਨਿੱਜ ਲਈ ਕਰਦੇ ਹਾਂ ਕਿ ਮੇਰਾ ਘਰ ਬਣ ਜਾਏ, ਮੇਰਾ ਸਰੀਰ ਬਣ ਜਾਏ, ਮੇਰੇ ਸਾਹ ਚੰਗੇ ਚੱਲਣ ਜਾਂ ਮੈਂ ਤੰਦਰੁਸਤ ਰਵਾਂ।
ਇੱਕ ਕਾਰਜ ਉਹ ਹੁੰਦਾ ਹੈ ਜਿਹੜਾ ਸਰਬੱਤ ਦੇ ਭਲੇ ਨੂੰ ਲੈ ਕੇ ਚੱਲਦੇ ਆ। ਉਹਦੇ 'ਚ ਇਹ ਨਹੀਂ ਕਿ ਤੁਸੀਂ ਮੈਂ ਇਕੱਲਾ ਤੰਦਰੁਸਤ ਰਵਾਂ ਤਾਂ ਗੱਤਕਾ ਖੇਡ ਰਿਹਾ, ਜਾਂ ਇਹ ਇਸ ਲਈ ਖੇਡ ਰਿਹਾ ਕਿ ਮੈਂ ਲੋਕਾਂ ਨੂੰ ਵਿਖਾਵਾਂ ਮੈਂ ਫਿੱਟ ਹਾਂ। ਨਹੀਂ, ਇਸ ਪਿੱਛੇ ਸਰਬੱਤ ਦੇ ਭਲੇ ਦਾ ਕਨਸੈਪਟ ਹੈ। ਜਿਹੜੇ ਹੋਰ ਚੀਜ਼ਾਂ ਤੁਸੀਂ ਜਿਵੇਂ ਯੋਗਾ ਕਿਹਾ, ਯੋਗੇ ਦੇ ਵਿੱਚ ਸਰਬੱਤ ਦੇ ਭਲੇ ਦਾ ਕੀ ਕਨਸੈਪਟ ਹੈ? ਉਹ ਤਾਂ ਆਪਣੇ ਲਈ ਕਰਨਾ ਜਿਹਨੇ ਕਰਨਾ। ਗੱਤਕਾ ਖੇਡਣਾ ਅਸੀਂ ਸਰਬੱਤ ਦੇ ਭਲੇ ਲਈ, ਕਿਉਂਕਿ ਸਾਨੂੰ ਸੱਚੇ ਪਾਤਸ਼ਾਹ ਨੇ ਸੰਤ ਦਾ ਰੂਪ ਬਖਸ਼ਿਆ। ਉਹ ਇਸ ਲਈ ਬਖਸ਼ਿਆ ਜਦੋਂ ਜ਼ੁਲਮ ਦੀ ਹੱਦ ਲੰਘ ਜਾਵੇ, ਹੱਦ ਪਾਰ ਹੋ ਜਾਵੇ, ਉਦੋਂ ਸ਼ਸਤਰ ਚੁੱਕਣੇ ਆ। ਚੂੰਕਾਰ ਅਜ਼ਾ ਹਮ ਹੀਲ ਤੇ ਦਰ ਗੁਜਸਤ ਹਲਾਲ ਹਸਤ ਬੁਰਦੰਬਾ ਸ਼ਮਸ਼ੀਰ ਦਸਤ। ਸ਼ਮਸ਼ੀਰ ਦਸਤੇ ਤੇ ਉਦੋਂ ਹੀ ਹੱਥ ਪਾਉਣਾ ਜਦੋਂ ਹੱਦ ਹੋ ਜਾਵੇ। ਇਸ ਲਈ ਅਸੀਂ ਉਹ ਕਾਰਜ ਕਰੀਏ ਜਿਹੜੇ ਸਰਬੱਤ ਦੇ ਭਲੇ ਦੀ ਗੱਲ ਹੈ। ਇਹੀ ਕਨਸੈਪਟ ਹੈ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਦਿੱਤਾ ਹੈ। ਆਪਾਂ ਤਾਂ ਫਿੱਟ ਰਹਿਣਾ ਹੀ ਰਹਿਣਾ, ਤੇ ਜਦੋਂ ਕਿਸੇ ਹੋਰ ਨੂੰ ਲੋੜ ਪੈਣੀ ਸਾਡੀ, ਉਦੋਂ ਪਤਾ ਲੱਗਣਾ ਨਾ ਅਸੀਂ ਕਿੰਨੇ ਕੁ ਫਿੱਟ ਹਾਂ। ਫਿਰ ਸਲਵਾਰਾਂ ਪਾ ਕੇ ਤਾਂ ਨਹੀਂ ਭੱਜਣਾ ਅਸੀਂ। ਖਾਲਸਾ ਫਿਰ ਜੂਝੂਗਾ, ਲੜੂਗਾ। ਲੜੇ ਆ, ਕਿਸਾਨੀ ਲਈ ਵੀ ਲੜੇ ਆ, ਆਪਦੇ ਸਿੰਘਾਂ ਦੇ ਹੱਕਾਂ ਲਈ ਵੀ ਲੜੇ ਆ, ਤੇ ਲੜਦੇ ਰਵਾਂਗੇ। ਜਿੰਨੇ ਅੰਮ੍ਰਿਤ ਛਕ ਲਿਆ ਉਹ ਤਾਂ ਹੈਗਾ ਹੀ ਜੂਝਣ ਵਾਸਤੇ ਹੈ। ਬਾਬਾ ਜੀ, ਇਹਦੇ ਵਿੱਚ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਜਦੋਂ ਨੌਜਵਾਨੀ ਨੂੰ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਪੱਛਮੀ ਸੱਭਿਅਤਾ ਦਾ ਜ਼ਿਕਰ ਵੀ ਕੀਤਾ ਜਾਂਦਾ ਹੈ ਕਿ ਉਹਦੇ ਨਾਲ ਨੌਜਵਾਨੀ ਹੈ ਜਿਹੜਾ ਜੁੜ ਰਹੀ ਹੈ। ਕਿਤੇ ਨਾ ਕਿਤੇ ਜਿਹੜੀਆਂ ਖਾਲਸੇ ਦੀਆਂ ਜਾਂ ਜਿਹੜੀਆਂ ਪੰਜਾਬ ਦੀਆਂ ਖੇਡਾਂ ਸੀ, ਉਹਨਾਂ ਨੂੰ ਵਸਾਰਿਆ ਜਾ ਰਿਹਾ ਹੈ। ਕੀ ਲੱਗਦਾ ਕਿ ਜਦੋਂ ਇਸ ਖੇਤਰ ਦੇ ਵਿੱਚ ਵਿਚਰਦੇ ਹੋ, ਪੰਜਾਬ ਦੇ ਨੌਜਵਾਨ ਗੱਭਰੂਆਂ ਦਾ ਤੇ ਮੁਟਿਆਰਾਂ ਦਾ ਰੁਝਾਨ ਦੇਖਦੇ ਹੋ, ਕਿੱਧਰ ਵੱਲੇ ਜਾ ਰਿਹਾ? ਦੇਖੋ, ਹਰੇਕ ਸੱਭਿਆ ਦੀ ਆਪਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ, ਆਪਦੇ ਬੈਕਵਰਡ ਚੀਜ਼ਾਂ ਵੀ ਹੁੰਦੀਆਂ, ਯਾਨੀ ਕਿ ਉਹਨਾਂ ਦੇ ਵਿੱਚ ਕੁਝ ਕਮੀਆਂ ਵੀ ਹੁੰਦੀਆਂ, ਕੁਝ ਅਗਾਂਹ ਵਧੂ ਵੀ ਚੀਜ਼ਾਂ ਹੁੰਦੀਆਂ। ਬਜਾਏ ਇਹਦੇ ਅਸੀਂ ਕਿਸੇ ਵੀ ਸੱਭਿਅਤਾ ਨੂੰ ਜਾਂ ਕਿਸੇ ਵੀ ਕੰਮ ਨੂੰ ਮੁੱਢੋਂ ਨੈਗਲੈਕਟ ਨਹੀਂ ਕਰ ਸਕਦੇ, ਪਰ ਅਸੀਂ ਕੰਪੈਰੀਜ਼ਨ ਤਾਂ ਕਰ ਸਕਦੇ ਹਾਂ। ਸਾਡਾ ਵਿਰਸਾ ਕੀ ਹੈ? ਅਸੀਂ ਤਾਂ ਬੰਦ ਕਟਵਾਏ ਨੇ। ਕਿੱਥੇ ਇੱਕ ਸ਼ਹੀਦ, ਕਿੱਥੇ ਸਾਰੀ ਕੌਮ ਹੀ ਸ਼ਹੀਦਾਂ ਦੀ। ਤੁਸੀਂ ਕੰਪੈਰੀਜ਼ਨ ਤਾਂ ਕਰਕੇ ਦੇਖੋ, ਇੱਕ ਵਾਰੀ ਬਹਿ ਕੇ ਸੋਚੋ ਤਾਂ ਅਸੀਂ ਕਿੱਥੇ ਖੜੇ ਹਾਂ, ਕਿਹੜੇ ਪਹਿਰਾਵੇ ਅਸੀਂ ਕਿਉਂ ਪਾ ਰਹੇ ਹਾਂ, ਇਹ ਪਹਿਰਾਵਾ ਪਾਉਣਾ ਕਿਉਂ ਚਾਹੀਦਾ। ਇੱਕ ਵਾਰੀ ਬਹਿ ਕੇ ਸੋਚੋ ਤਾਂ ਸਹੀ। ਗੱਲ ਤਾਂ ਇਹ ਹੈ ਕਿ ਉਹ ਆਪਣੇ ਵਿਰਸੇ ਦੇ ਵਿੱਚ ਜਾਂ ਆਪਣੀ ਪੱਛਮੀ ਸੱਭਿਅਤਾ ਦੇ ਵਿੱਚ ਉਹਨਾਂ ਦਾ ਆਪਣਾ ਕਲਚਰ ਹੋ ਸਕਦਾ ਹੈ। ਉਹਦੇ ਬੈਕਵਰਡ ਪੁਆਇੰਟ ਵੀ ਹੋਣਗੇ, ਐਡਵਾਂਸ ਪੁਆਇੰਟ ਵੀ ਹੋਣਗੇ, ਅਗਾਂਹ ਵਧੂ ਪੁਆਇੰਟ ਵੀ ਹੋਣਗੇ, ਪਰ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਅਸੀਂ ਚੰਗਿਆਈ ਕੀ ਲੈ ਰਹੇ ਹਾਂ ਤੇ ਆਪਣੀ ਚੰਗੀ ਕਿਉਂ ਛੱਡ ਰਹੇ ਹਾਂ। ਆਪਦੇ ਚੰਗੇ ਨੂੰ ਪਿੱਛੇ ਰੱਖ ਕੇ ਦੂਜੇ ਦੇ ਚੰਗੇ ਜਾਂ ਮਾੜੇ ਨੂੰ ਚੰਗਾ ਬਣਾ ਕੇ ਪੇਸ਼ ਕਰ ਦੇਣਾ, ਇਹ ਸਭ ਤੋਂ ਵੱਡੀ ਮੂਰਖਤਾ ਹੈ। ਜਿਵੇਂ ਕਿ ਭਾਸ਼ਾ ਨੂੰ ਲੈ ਲਓ, ਪਹਿਰਾਵੇ ਨੂੰ ਲੈ ਲਓ, ਆਪਦੇ ਕਲਚਰ ਸੱਭਿਆਚਾਰ ਤੇ ਆਪਦੀ ਬੋਲੀ ਨੂੰ ਲੈ ਲਓ, ਜਾਂ ਆਪਣੇ ਰਹਿਣ ਸਹਿਣ ਨੂੰ ਲੈ ਲਓ। ਜਦੋਂ ਤੁਸੀਂ ਉਸ ਕਲਚਰ ਨੂੰ, ਉਸ ਸੱਭਿਆਚਾਰ ਨੂੰ, ਉਸ ਬੋਲੀ ਨੂੰ ਭੁੱਲ ਕੇ ਕਿਸੇ ਹੋਰ ਦੀ ਅਪਣਾਉਣ ਜਾਓਗੇ ਤਾਂ ਧੋਬੀ ਦੇ ਕੁੱਤੇ ਵਾਲਾ ਕੰਮ ਹੋਏਗਾ। ਜੇ ਤੁਸੀਂ ਆਪਦੀ ਕਲਚਰ, ਆਪਦੇ ਸੱਭਿਆਚਾਰ, ਆਪਦੀ ਬੋਲੀ ਵਿੱਚ ਮਜ਼ਬੂਤ ਹੋ ਤਾਂ ਕੋਈ ਵੀ ਬੋਲੀ, ਕੋਈ ਵੀ ਸੱਭਿਆਚਾਰ, ਕੋਈ ਵੀ ਪਹਿਰਾਵਾ ਅਪਣਾਉਣ 'ਚ ਕੋਈ ਗੁਰੇਜ਼ ਨਹੀਂ ਹੈ। ਪਰ ਤੁਸੀਂ ਆਪਣਾ ਛੱਡ ਕੇ ਜੇ ਜਾਓਗੇ ਤਾਂ ਫਿਰ ਕਿਸੇ ਘਰ ਦੇ ਨਹੀਂ ਹੈਗੇ, ਤੁਸੀਂ ਕਿਸੇ ਘਰ ਦੇ ਨਹੀਂ ਹੈਗੇ। ਇਸ ਕਰਕੇ ਸਾਨੂੰ ਚੰਗੀਆਂ ਚੀਜ਼ਾਂ ਲੈ ਲੈਣੀਆਂ ਚਾਹੀਦੀਆਂ ਤੇ ਮਾੜੀਆਂ ਚੀਜ਼ਾਂ ਨੂੰ ਗਰੇਜ਼ ਵੀ ਕਰਨਾ ਚਾਹੀਦਾ ਹੈ। ਪਰ ਸਾਡੀ ਦੌੜ ਇਸ ਗੱਲ ਤੇ ਲੱਗੀ ਹੋਈ ਹੈ ਕਿ ਮਾੜੀਆਂ ਅਸੀਂ ਲੈ ਲਈਏ, ਚੰਗੀਆਂ ਛੱਡ ਦਈਏ, ਆਪਦੀਆਂ ਵੀ ਛੱਡ ਦਈਏ ਤੇ ਅਗਲੀਆਂ ਦੀ ਵੀ ਛੱਡ ਦਈਏ। ਖਾਸ ਕਰ ਜਦੋਂ ਗੱਤਕਾਬਾਜੀ ਦਾ ਜ਼ਿਕਰ ਆਉਂਦਾ ਤਾਂ ਖੁੱਲੇ ਮੈਦਾਨਾਂ ਦੀ, ਖਾਸ ਕਰ ਕੱਚੇ ਮੈਦਾਨਾਂ ਦੀ ਲੋੜ ਹੁੰਦੀ ਹੈ। ਤੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਹੜੀ ਇਸ ਸ਼ਹਿਰ ਦੀ ਸਭ ਤੋਂ ਵੱਡੀ ਮਾਰਕੀਟ ਤੇ ਮਸ਼ਹੂਰ ਮਾਰਕੀਟ ਹੈ, ਇਹਦੀ ਲੋੜ ਹੀ ਕਿਉਂ ਪਈ? ਦੇਖੋ, ਸਾਡਾ ਮਕਸਦ ਲੋਕਾਂ ਦੇ ਵਿੱਚ ਜਾਣ ਦਾ ਸੀਗਾ। ਬਜਾਏ ਇਹਦੇ ਅਸੀਂ ਇਸ ਇਵੈਂਟ ਨੂੰ ਕਿਸੇ ਸਟੇਡੀਅਮ 'ਚ ਕਰਦੇ ਜਾਂ ਉੱਥੇ ਸੰਗਤ ਨੂੰ ਲਿਜਾਣ 'ਤੇ ਜ਼ੋਰ ਲਾਉਂਦੇ ਜਾਂ ਹੋਰ ਤਾਮਝਾਮ 'ਤੇ ਜ਼ੋਰ ਲਾਉਂਦੇ, ਅਸੀਂ ਇਸ ਜਿਹੜਾ ਇਵੈਂਟ ਹੈ ਉਹਨੂੰ ਸੰਗਤ ਦੇ ਵਿੱਚ ਲੈ ਕੇ ਆਏ ਹਾਂ, ਤਾਂ ਜੋ ਲੋਕਾਂ ਨੂੰ ਮਾਰਕੀਟ 'ਚ ਜਾਂਦਿਆਂ, ਸ਼ਾਪਿੰਗ ਕਰਦਿਆਂ, ਜਾਂ ਇੱਥੇ ਟੈਕਸੀ ਸਟੈਂਡ ਆ ਜਾਂ ਰੋਡ 'ਤੇ ਜਿਵੇਂ ਲਾਈਨਾਂ ਲੱਗੀਆਂ ਸੰਗਤ ਦੇਖ ਰਹੀ ਹੈ, ਸਾਡੀ ਮਕਸਦ ਇਹੀ ਹੈ ਕਿ ਭਾਵੇਂ ਅਸੀਂ ਉਹਨੂੰ ਛੋਟੇ ਲੈਵਲ 'ਤੇ ਲੈ ਕੇ ਜਾਈਏ, ਪਰ ਸੰਗਤ ਦੇ ਵਿੱਚ ਜਾ ਕੇ ਦੱਸੀਏ ਕਿ ਸਾਡਾ ਵਿਰਸਾ ਇਹ ਹੈ, ਸਾਡਾ ਕਲਚਰ ਇਹ ਹੈ, ਇਹਦੇ ਇਹ ਬੈਨੀਫਿਟ ਨੇ, ਇਹ ਅਸੀਂ ਕਿਉਂ ਮਨਾ ਰਹੇ ਹਾਂ। ਇਹ ਖਾਲਸਾ ਸੰਤ ਸਿਪਾਹੀ ਦਾ ਰੂਪ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਰਬੱਤ ਦੇ ਭਲੇ ਲਈ ਦਿੱਤਾ ਹੈ। ਉਹਦੇ ਵਿੱਚ ਕੋਈ ਵੀ ਹੋ ਸਕਦਾ, ਕੋਈ ਵੀ ਧਰਮ, ਕੋਈ ਵੀ ਮਜ਼ਹਬ, ਕੋਈ ਵੀ ਜਾਤ ਹੋ ਸਕਦੀ ਹੈ, ਕੋਈ ਵੀ ਹੋ ਸਕਦਾ। ਜਦੋਂ ਜਿੱਥੇ ਜ਼ੁਲਮ ਹੋਣਾ, ਖਾਲਸੇ ਨੇ ਖੜੇ ਹੋਣਾ, ਭਾਵੇਂ ਉਹ ਸਿੰਘੂ ਦੇ ਬਾਰਡਰ ਸੀ, ਭਾਵੇਂ ਮੋਹਾਲੀ ਦਾ ਯਾਦਵਿੰਦਰਾ ਸਟੇਡੀਅਮ ਦੇ ਨਾਲ ਜਿਹੜਾ ਚੌਂਕ ਹੈ, ਗੁਰਦੁਆਰਾ ਅੰਬ ਸਾਹਿਬ ਦੇ ਨਾਲ ਸੰਗਤਾਂ ਬੈਠੀਆਂ ਨੇ। ਆਪਣੇ ਹੱਕਾਂ ਲਈ, ਦੂਜਿਆਂ ਦੇ ਹੱਕਾਂ ਲਈ ਵੀ ਖਾਲਸਾ ਲੜਿਆ, ਸਰਬੱਤ ਦੇ ਭਲੇ ਦੇ ਲਈ ਵੀ ਖਾਲਸਾ ਲੜਿਆ, ਹਮੇਸ਼ਾ ਲੜਦਾ ਰਿਹਾ ਤੇ ਲੜਦਾ ਰਹੇਗਾ। ਇਹੀ ਖਾਲਸੇ ਦਾ ਕਨਸੈਪਟ ਹੈ, ਇਹੀ 10ਵੇਂ ਪਾਤਸ਼ਾਹ ਨੇ ਸਾਨੂੰ ਬਖਸ਼ਿਆ। ਜੇ ਅਸੀਂ ਉਹ ਗੱਲ ਸਮਝਦੇ ਹਾਂ ਤਾਂ ਅਸੀਂ ਖਾਲਸੇ ਹਾਂ, ਅਸੀਂ ਜੁਝਾਰੂ ਹਾਂ, ਅਸੀਂ ਸਿੰਘ ਹਾਂ, ਅਸੀਂ ਯੋਧੇ ਹਾਂ। ਨਹੀਂ ਤਾਂ
ਕਹਿੰਦੇ ਚੱਡਿਆਂ 'ਚ ਪੂਜਦੇ ਕਿ ਤੱਕੇ ਤੇ ਵੀ ਦੁਨੀਆ ਤੁਰੀ ਫਿਰਦੀ ਹੈ। ਹਾਂ ਬਿਲਕੁਲ ਜੀ, ਇੱਕ ਕਹਿ ਸਕਦੇ ਹਾਂ ਕਿ ਬੜੀ ਇੱਕ ਵਿਲੱਖਣ ਪ੍ਰਕਾਰ ਦੀ ਚੀਜ਼ ਮਿਲੀ ਹੈ ਕਿ ਜਿੱਥੇ ਅੱਜ ਦਾ ਦਿਨ ਖਾਸ ਯੋਗਾ ਦਿਵਸ ਵਜੋਂ ਮਨਾਇਆ ਜਾ ਰਿਹਾ, ਤਾਂ ਉੱਥੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜਾਂ ਜਿਹੜੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ, ਉਹਨਾਂ ਦੇ ਵੱਲੋਂ ਗੱਤਕਾ ਬਾਜੀ ਦੇ ਉੱਪਰ ਕਿਤੇ ਨਾ ਕਿਤੇ ਗੱਤਕਾ ਦਿਵਸ ਦੇ ਵਜੋਂ ਵੀ ਮਨਾਇਆ ਜਾ ਰਿਹਾ। ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।